UK disagrees with India's position on diplomatic parity that resulted in 41 Canadian diplomats leaving India. The unilateral removal of privileges and immunities that provide for the safety and security of the diplomats is not consistent with the principles of effective functioning of the Vienna Convention. We are concerned by the departure of Canadian diplomats from India in response to the Indian government's demand of Canada to significantly reduce its diplomatic presence in India. कि भी ਅਸੀਂ इस बारे concerned है. US further urged the Indian government to cooperate in the ongoing Canadian investigation. US expect India to uphold its obligations under the 1961 Vienna Convention on Diplomatic Relations. We expect India to uphold its obligation under the 1961 Vienna Convention on Diplomatic Relations, including with respect to privileges and immunities enjoyed by accredited members of Canada's diplomatic mission. ਅਸੀਂ ਵੀਜ਼ਾ ਸੇਵਾਵਾਂ ਮੁੜ ਤੋਂ ਜ਼ਰੂਰ ਸ਼ੁਰੂ ਕਰਨੀਆਂ ਚਾਹਾਂਗੇ, ਪਰ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਡਿਪਲੋਮੈਟਸ ਉੱਥੇ ਕੰਮ ਤੇ ਜਾਣਾ ਸੁਰੱਖਿਅਤ ਨਹੀਂ ਹੈ ਉਹਨਾਂ ਲਈ, ਉਹਨਾਂ ਦੀ ਸੁਰੱਖਿਆ ਇਹਨਾਂ ਸੇਵਾਵਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦਾ ਮੁੱਖ ਕਾਰਨ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਇਹਨਾਂ ਦੇ ਡਿਪਲੋਮੈਟ ਕੱਢੇ ਨੇ ਕਿਉਂਕਿ ਇਹ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਅਤੇ ਭਾਰਤ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਸ਼ੁਰੂ ਹੋਇਆ ਡਿਪਲੋਮੈਟਿਕ ਤਣਾਅ ਜਿਹੜਾ ਵੱਧਦਾ ਜਾ ਰਿਹਾ ਹੈ ਔਰ ਭਾਰਤ ਵੱਲੋਂ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਔਰ ਇਸ ਤੇ ਅਮਰੀਕਾ ਤੇ ਯੂਕੇ ਨੇ ਭਾਰਤ ਦੀ ਜਿਹੜੇ ਖਿਚਾਈ ਕਰਦਿਆਂ ਕਿਹਾ ਹੈ ਕਿ ਭਾਰਤ ਵੱਲੋਂ 1961 ਦੀ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਰਤ ਵੱਲੋਂ ਕੈਨੇਡਾ ਦੇ ਖਿਲਾਫ ਬੇਤੁਕੀ ਜਿਹੜੀ ਦੂਸ਼ਣਬਾਜ਼ੀ ਬਰਾਬਰ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੇਸ਼ੱਕ ਜਿਹੜਾ ਮਿਡਲ ਈਸਟ ਕ੍ਰਾਈਸਿਸ ਹੈ ਜਿਹੜਾ ਕਿ ਸਪਰੈਡ ਆਊਟ ਹੋ ਰਿਹਾ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਹੁਣ ਜਿਵੇਂ ਇਜ਼ਰਾਈਲ ਨੇ ਲਬਨਾਨ ਔਰ ਸੀਰੀਆ ਦੇ ਦੋਵੇਂ ਵੱਡੇ ਏਅਰਪੋਰਟ ਵੀ ਨਿਕੰਮੇ ਕਰ ਦਿੱਤੇ ਗਏ ਨੇ। ਪੂਰਾ ਬੰਬਾਰਡਮੈਂਟ ਔਰ ਕਿਲਿੰਗਸ ਵੀ ਸ਼ੁਰੂ ਹੋ ਗਈਆਂ ਨੇ ਆਲਮੋਸਟ ਉਸ ਖਿੱਤੇ 'ਚ ਵੀ, ਉਹਨਾਂ ਮੁਲਕਾਂ ਦੇ ਵਿੱਚ ਵੀ। ਲੇਕਿਨ ਇਸ ਸਭ ਦੇ ਬਾਵਜੂਦ ਕਿਉਂਕਿ ਜਿੱਥੇ ਇਸ ਵੇਲੇ ਇਹ ਇੱਕ ਦੁਨੀਆ ਦਾ ਮਰਕਜ਼ ਬਣ ਗਿਆ ਇਹ ਕਲੈਸ਼ ਔਰ ਦੁਨੀਆ ਭਰ ਦੇ ਵਿੱਚ ਇੱਕ ਅਵੇਅਰਨੈਸ ਵੀ ਹੋਈ ਹੈ ਫਲਸਤੀਨੀਆਂ ਦੇ ਹੱਕਾਂ ਲਈ, ਕਿਉਂਕਿ ਆਲਮੋਸਟ ਇਹ ਨਹੀਂ ਹੈ ਵੀ ਜੋ ਫਲਸਤੀਨੀਆਂ ਦੀ ਹਾਲਤ ਅੱਜ ਹੀ ਸ਼ੁਰੂ ਹੋਈ ਹੈ ਜਾਂ 7 ਅਕਤੂਬਰ ਤੋਂ ਸ਼ੁਰੂ ਹੋਈ। ਐਕਚੁਅਲੀ ਚੱਲ ਤਾਂ ਇਹ ਬਹੁਤ ਪਹਿਲਾਂ ਤੋਂ ਹੀ ਰਿਹਾ ਸੀ, ਲੇਕਿਨ ਕਈ ਵਾਰ ਇਹ ਹੁੰਦਾ ਹੈ ਵੀ ਕੋਈ ਦੁਰਘਟਨਾ ਜਾਂ ਉਸ ਕਿਸਮ ਦਾ ਮੁੱਦਾ ਹੀ ਜਿਹੜਾ ਬਾਕੀ ਪਲਾਈਟ ਨੂੰ ਵੀ ਸਾਹਮਣੇ ਲਿਆਉਂਦਾ। ਔਰ ਮੈਂ ਸਮਝਦਾ ਵੀ ਇਸ ਕ੍ਰਾਈਸਿਸ 'ਚ ਪਿਛਲੇ ਇਹਨਾਂ ਸਾਰੇ ਹੀ ਜਿੰਨੇ ਦਿਨਾਂ 'ਚ 16 ਦਿਨ ਹੋ ਗਏ ਨੇ, ਜਿੰਨੀ ਅਵੇਅਰਨੈਸ ਲੋਕਾਂ ਨੂੰ ਫਲਸਤੀਨੀਆਂ ਦੀ ਡਿਫੀਕਲਟੀ ਕਿਸ ਹਾਲ 'ਚ ਰਹਿ ਰਹੇ ਨੇ ਵਿਦਨ ਇਜ਼ਰਾਈਲ ਵੀ ਜਿਹੜੇ ਆਲਮੋਸਟ 2 ਮਿਲੀਅਨ ਅਰਬ ਨੇ ਉਹਨਾਂ ਨੂੰ ਕਿਵੇਂ ਸੈਕੰਡ ਕਲਾਸ ਸਿਟੀਜ਼ਨ ਦੇ ਤੌਰ 'ਤੇ ਟਰੀਟ ਕੀਤਾ ਜਾਂਦਾ ਹੈ। ਈਵਨ ਉਹਨਾਂ ਦੀ ਕੋਈ ਫੌਜੀ ਟ੍ਰੇਨਿੰਗ ਵੀ ਜਾਂ ਦੂਜੀ ਵੀ ਉਹਨਾਂ ਨੂੰ ਬਿਲਕੁਲ ਰਿਸਟ੍ਰਿਕਟ ਕੀਤਾ ਹੋਇਆ। ਫਿਰ 3 ਮਿਲੀਅਨ ਵੈਸਟ ਬੈਂਕ 'ਚ ਤੂੜੇ ਹੋਏ ਨੇ, ਉਹਨਾਂ ਨਾਲ ਕੀ ਹੁੰਦਾ ਅਤੇ ਇਹ ਜਿਹੜੇ ਆਲਮੋਸਟ 25 ਲੱਖ ਦੇ 23 ਤੋਂ 25 ਲੱਖ ਨੇ ਉਹਨਾਂ ਨਾਲ ਕੀ ਹੁੰਦਾ ਔਰ ਕਿਵੇਂ ਵਿਚਾਲੇ ਬੰਟੂਸਤਾਨ ਬਣਾਏ ਹੋਏ ਨੇ। ਲੇਕਿਨ ਇਸ ਸਭ ਦੇ ਨਾਲ ਜਿੱਥੇ ਅਸੀਂ ਉਸ ਗਲੋਬਲ ਵਿਲੇਜ ਦਾ ਹਿੱਸਾ ਹੋਣ ਦੇ ਨਾਤੇ ਔਰ ਇੱਕ ਇਨਸਾਨੀ ਕ੍ਰਾਈਸਿਸ ਜਿਹੜਾ ਜਿੱਥੇ ਸਾਡਾ ਦਿਲ ਧੜਕਦੇ ਨੇ, ਫਲਸਤੀਨੀ ਬੇਗੁਨਾਹ ਜਿਹੜੇ ਔਰਤਾਂ ਬੱਚੇ ਮਾਰੇ ਜਾ ਰਹੇ ਨੇ ਔਰ ਆਮ ਇਨਸਾਨ ਵੀ ਉਹਨਾਂ ਦੇ ਨਾਲ, ਉੱਥੇ ਜ਼ਾਹਰ ਹੈ ਕਿ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਦੋਂ ਕੋਈ ਮੁਲਕ ਇੰਨਾ ਤਾਕਤਵਰ ਹੋ ਜਾਂਦਾ ਹੈ ਕਿ ਵੀ ਉਹ ਜਿਸ ਮੁਲਕ ਦੇ ਉੱਤੇ ਉਹਨੇ ਕਬਜ਼ਾ ਕੀਤਾ ਹੁੰਦਾ ਹੈ ਉਹਨਾਂ ਦੇ ਵਛਿੰਦੇ ਜਿਹੜੇ ਨੇ ਉਹ ਇਵੇਂ ਸਿਟਿੰਗ ਡਕਸ ਬਣ ਜਾਂਦੇ ਨੇ। ਅਤੇ ਸਾਨੂੰ ਆਪਣਾ ਪੰਜਾਬ ਵੀ ਨਜ਼ਰ ਆ ਰਿਹਾ ਕਿ ਅਸੀਂ ਵੀ ਹੌਲੀ ਕਿਵੇਂ ਜਿਵੇਂ ਅਸੀਂ ਜਿਹੜਾ ਇੱਕ ਸੈਗਮੈਂਟ ਪਿਛਲੇ ਦਿਨਾਂ 'ਚ ਕੀਤਾ ਕਿ ਚੰਡੀਗੜ੍ਹ ਕਿਵੇਂ ਜਿਹੜਾ ਉਹ ਗਜ਼ਾ ਬਣਾ ਦਿੱਤਾ ਗਿਆ। ਸਰ ਸੁਖਦੇਵ ਸਿੰਘ ਜਰਨਲਿਸਟ ਦਾ ਲਿਖਿਆ ਸੀ ਕਿ ਭਾਈ ਕਿਵੇਂ ਇੱਕ ਪੰਜਾਬੀ ਰੀਜਨ ਦਾ ਇੱਕ ਖਿੱਤਾ ਕਿਵੇਂ ਹੌਲੀ ਲਿਆ ਕੇ ਕਿਵੇਂ ਕੀਤਾ ਗਿਆ। ਅਤੇ ਇਹੀ ਸਾਡੇ ਓਵਰਆਲ ਪੰਜਾਬ ਦਾ ਹਾਲ 47 ਦੀ ਵੰਡ ਨੇ ਸਾਨੂੰ ਜਿਹੜਾ ਇੱਕ ਪਾਸੇ 2 ਹਿੱਸਿਆਂ 'ਚ ਵੰਡਿਆ, ਆਲਮੋਸਟ 29 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਇੱਧਰ ਆਏ। ਫਿਰ ਅਸੀਂ 66 ਦੀ ਵੰਡ ਦੇ ਨਾਂ ਥੱਲੇ ਦੇਖਦੇ ਹਾਂ ਕਿ ਵੀ ਉਹਨਾਂ ਨੇ
ਕਿਵੇਂ ਪੰਜਾਬ ਨਾਲੋਂ ਵੱਡਾ ਹਰਿਆਣਾ ਤੇ ਹਿਮਾਚਲ ਬਣਾ ਦਿੱਤਾ, 50,300 ਸਕੁਅਰ ਕਿਲੋਮੀਟਰ ਟੈਰੀਟਰੀ, ਔਰ ਕਿਵੇਂ ਅੱਜ ਉਸ ਸਾਰੇ ਨੂੰ ਫਰਦਰ ਡੈਮੋਗ੍ਰਾਫੀ ਬਦਲ ਰਹੇ ਨੇ। ਸੋ ਇਸ ਸਾਰੇ ਦੇ ਲਈ ਔਰ ਇਹ ਜਿਹੜੇ ਬਹੁਤ ਸਾਰੇ ਤੌਰ ਤਰੀਕੇ ਮੋਦੀ ਸਰਕਾਰ ਨੇ ਕਸ਼ਮੀਰ ਦੇ ਵਿੱਚ ਵੀ ਡੈਮੋਗ੍ਰਾਫੀ ਚੇਂਜ ਕਰਨ ਦੇ ਉਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਕੀਤਾ, ਇਹ ਸਾਰੇ ਇਜ਼ਰਾਈਲ ਤੋਂ। ਉਹਨਾਂ ਨੇ ਕਿਹਾ ਕਿ ਇਜ਼ਰਾਈਲ ਨੇ ਦੁਨੀਆ ਦੇ ਕਿੰਨੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਵਾਇਲੇਟ ਕੀਤੇ ਨੇ, ਵਾਰ ਕ੍ਰਿਮੀਨਲ ਨੇ ਬੰਦੇ ਜੋ ਕਰ ਰਹੇ ਨੇ, ਵਾਰ ਕ੍ਰਾਈਮ ਹੈ। ਜਦੋਂ ਅਸੀਂ ਵਿਆਨਾ ਕਨਵੈਨਸ਼ਨ 1961 ਦੀ ਗੱਲ ਕਰਦੇ ਹਾਂ, ਉਹ ਇਕੱਲੀ ਡਿਪਲੋਮੈਟਾਂ ਤੱਕ ਮਹਿਦੂਦ ਨਹੀਂ, ਇਹ ਤਾਂ ਵਾਰ ਕ੍ਰਿਮੀਨਲ ਨੇ। ਪਰ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇ ਕਾ, ਜਦੋਂ ਸਿਕਿਉਰਿਟੀ ਕਾਉਂਸਲ 'ਚ ਕੋ ਆਣਾ ਅਮਰੀਕਾ ਨੇ ਉਹਨੂੰ ਵੀਟੋ ਕਰ ਦੇਣਾ। ਹੁਣ ਇਹ ਸਾਡੇ ਲਈ ਵੀ ਬਹੁਤ ਵੱਡਾ ਸਬਕ ਹੈ ਕਿ ਉਸੇ ਹੀ ਰਸਤੇ ਦੇ ਉੱਤੇ ਜੋ ਨੇਤਨਯਾਹੂ ਦੀ ਪਹੁੰਚ ਹੈ ਇਸ਼ੂਜ਼ ਦੇ ਉੱਤੇ, ਉਹੀ ਪਹੁੰਚ ਹਿੰਦੂ ਤਵੀਆਂ ਦੀ ਹੈ, ਮੋਦੀ ਦੀ ਹੈ। ਉਸੇ ਥੱਲੇ ਹੀ ਉਹ ਕਸ਼ਮੀਰ ਨੂੰ, ਮਨੀਪੁਰ ਦੇ ਵਿੱਚ ਕੀ ਚੱਲ ਰਿਹਾ, ਅੱਜ ਵੀ ਕਿਲਿੰਗਸ ਹੋ ਰਹੀਆਂ ਈਸਾਈਆਂ ਦੀਆਂ, ਉਹਨਾਂ ਦੀ ਐਥਨਿਕਲੀ ਸਾਫ਼ ਕਰ ਰਹੇ ਨੇ ਕੁਕੀ ਟਰਾਈਬ ਨੂੰ ਔਰ ਦੂਜੇ। ਲੇਕਿਨ ਜਦੋਂ ਏਡੇ ਵੱਡੇ ਇਸ਼ੂ ਆ ਜਾਂਦੇ ਨੇ ਉੱਥੇ ਕੌਣ ਪੁੱਛਦਾ? ਇਹ ਤਾਂ ਜੇ ਸਿੱਖਾਂ ਦੀ ਕਿਤੇ ਡਾਇਸਪੋਰਾ ਪ੍ਰੈਜ਼ੈਂਸ ਨਾ ਹੁੰਦੀ ਤੇ ਸਿੱਖ ਇੰਨੇ ਵੋਕਲ ਜਾਂ ਸਾਡੀ ਉਹ ਮੈਂਟਲ ਪ੍ਰੋਗਰਾਮਿੰਗ ਨਾ ਹੁੰਦੀ ਕਿ ਵੀ ਅਸੀਂ ਜ਼ੁਲਮ ਦੇ ਖਿਲਾਫ ਖਲੋਣਾ ਹੀ ਖਲੋਣਾ, ਇਹਨਾਂ ਦਾ ਅਸੀਂ ਨੱਕ 'ਚ ਦਮ ਨਾ ਕੀਤਾ ਹੁੰਦਾ ਤੇ ਇਹਨਾਂ ਨੇ ਤਾਂ ਹੁਣ ਤੱਕ ਸਾਨੂੰ ਉਹੀ ਘੋਲ ਕੇ ਪੀ ਜਾਣਾ ਸੀ। 2% ਕਹਿ ਕੇ ਉਹ ਵੈਸੇ ਹੀ ਅੱਧ ਪਜੱਦੇ ਤੋਂ ਉਦਾਂ ਦੇ ਹੀ ਛੱਡੇ ਹੋਏ ਨੇ, ਵਿੱਚ ਪੱਗਾਂ ਵਾਲੇ ਕੇਸਾਧਾਰੀ ਹਿੰਦੂ। ਜੇ ਤੁਸੀਂ ਅੱਜ ਸਾਨੂੰ ਕਈਆਂ ਨੇ ਭੇਜਿਆ ਜੀ ਹਰਮੰਦਰ ਸਾਹਿਬ ਦੀ ਬੇਅਦਬੀ ਹੋਈ ਅਕਤੂਬਰ ਵਾਲੀ, ਇੰਨੇ ਤਰੀਕ ਨੂੰ ਬਾਬਾ ਉੱਥੇ ਆ ਗਿਆ, ਜਾਂ ਇੱਕ ਉਹ ਠੱਗ ਜਿਹਾ ਇੱਕ ਬਾਗੇਸ਼ਵਰ ਕੇ ਕੌਣ ਹੈ ਛੋਕਰਾ ਜੀ, ਉਹ ਡਰਾਮੇਬਾਜ਼ੀਆਂ ਕਰ ਰਿਹਾ, ਪੱਗ ਬਣਾ ਕੇ ਉਹਨੂੰ ਲੈ ਆਏ। ਇੱਦਾਂ ਦੇ ਵੀ ਨਿਕਲ ਆਏ ਨੇ ਉਹ ਨਾਮਧਾਰੀਆਂ ਦਾ, ਉਹਦੀ ਖਬਰ ਲਵਾਂਗੇ ਮੈਂ। ਦਲੀਪ ਸਿੰਘ ਨਾਂ ਦਾ ਚੋਰ ਇੱਕ, ਜਿਹੜਾ ਕਹਿੰਦਾ ਜੀ ਕੋਈ ਕੇਸਾਧਾਰੀ ਹੋਣਾ ਜਾਂ ਅੰਮ੍ਰਿਤਧਾਰੀ ਹੋਣਾ ਜਾਂ ਸਿੱਖ ਹੋਣ ਲਈ ਇਹ ਹੈ ਹੀ ਨਹੀਂ ਹੈ। ਮਤਲਬ ਇੱਕ ਪਾਸੇ ਤਾਂ ਇਹ ਸਾਰੇ ਛੱਡੇ ਹੋਏ ਨੇ, ਦੂਸਰੇ ਪਾਸੇ ਜਿਹੜੇ ਪੋਲੀਟੀਕਲ ਆਪਣੀ ਅਵੇਅਰਨੈਸ ਵਾਲੇ ਨੇ, ਉਹਨਾਂ ਨੂੰ ਜੋ ਹਾਲ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਕਾਲੇ ਪਾਣੀ 'ਚ ਰੱਖਿਆ ਹੋਇਆ ਹੈ। ਪੰਜਾਬ 'ਚ ਕਿਵੇਂ ਆਵਾਜ਼ ਦਬਾਈ ਜਾ ਰਹੀ ਹੈ, ਹਾਲਾਤ ਅਨਪਲੋਇਮੈਂਟ ਔਰ ਦੂਜੇ ਐਸੇ ਕ੍ਰੀਏਟ ਕੀਤੇ ਨੇ ਕਿ ਦਸਤਾਰਧਾਰੀ ਬੀਬੀ ਰੋਪੜ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਪੋਲੀਟੀਕਲ ਸਾਇੰਸ ਦੀ, ਉਹਨੂੰ ਦਿੱਤਾ ਹੋਇਆ ਅਪਾਇੰਟਮੈਂਟ ਲੈਟਰ, 1.5 ਸਾਲ ਨੌਕਰੀ ਨਹੀਂ, ਉਹਨੇ ਸੁਸਾਈਡ ਕਮਿਟ ਕਰ ਲਿਆ ਹੈ ਜੀ। ਸੋ ਮਤਲਬ ਛੋਟੀ ਜਿਹੀ ਬੱਚੀ ਹੈ 5 ਸਾਲ ਦੀ। ਸੋ ਮਤਲਬ ਜਦੋਂ ਤੁਸੀਂ ਇਹ ਹਿਊਮਨ ਪੇਨ ਦੀਆਂ ਸਟੋਰੀਜ਼, ਜੇ ਤੁਸੀਂ ਜਿਹੜੇ ਬੱਚੇ ਬੱਚੀਆਂ ਫਲਸਤੀਨ 'ਚ ਗਰੋ ਹੋ ਰਹੇ ਨੇ, ਉਸ ਕਿਸਮ ਦੀ ਯਤੀਮੀ ਵਰਗੀ ਹਾਲਤ 'ਚ ਕੋਈ ਹੋਪ ਨਹੀਂ ਹੈ, ਤੇ ਫਿਰ ਅਸੀਂ ਆਪਣੇ ਬੱਚੇ ਬੱਚੀਆਂ ਨਾਲ ਵੀ ਰਿਲੇਟ ਕਰ ਸਕਦੇ ਹਾਂ ਕਿ ਕੀ ਚੱਲ ਰਿਹਾ। ਤੇ ਜੇ ਕੋਈ ਮਾੜੀ ਮੋਟੀ ਉੱਥੋਂ ਦੇ ਪੰਜਾਬ ਦੇ ਸ਼ਹਿਰੀਆਂ ਨੂੰ, ਖਾਸ ਤੌਰ 'ਤੇ ਪੇਂਡੂ ਸਮਾਜ ਜਿਹੜੇ ਬਿਲਕੁਲ ਹੀ 80% ਤੋਂ ਜ਼ਿਆਦਾ 5 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਨੇ, ਉਹਨਾਂ ਨੇ ਬੱਚੇ ਬੱਚੀਆਂ ਬਾਹਰ ਕੱਢੇ। ਕੈਨੇਡਾ ਇੱਕ ਮੁਲਕ ਹੈ ਜਿੱਥੇ ਓਪਰਚੁਨਿਟੀਜ਼ ਵੀ ਸੀ। 100-125 ਸਾਲ ਪਹਿਲਾਂ ਸਿੱਖ ਆਏ, ਆ ਕੇ ਮਿਹਨਤ ਫੱਟੇ ਚੀਰਨ ਤੋਂ ਸ਼ੁਰੂ ਕਰਕੇ ਉਹਨਾਂ ਨੇ ਆਪਣਾ ਮੁਕਾਮ ਬਣਾਇਆ। ਇੱਥੇ ਆ ਕੇ ਮਿਹਨਤ ਕੀਤੀ, ਕੋਈ ਸਾਨੂੰ PR ਮਿਲ ਜਾਂਦਾ ਸੀ, ਉਹ ਆਪਣੀ ਬਾਕੀ ਪਰਿਵਾਰ ਨੂੰ ਕੁਝ ਭੇਜਦਾ ਸੀ। ਦੂਜਾ ਉਹਨਾਂ ਨੇ ਸਾਡਾ ਉਹ ਦਰਵਾਜ਼ਾ ਵੀ ਬੰਦ ਕਰ ਦਿੱਤਾ। ਔਰ ਜਿਸ ਅੰਦਾਜ਼ ਦੇ ਵਿੱਚ ਪਹਿਲਾਂ ਤਾਂ ਮਰਡਰ ਸਪਰੀ, ਕਿਵੇਂ ਅਵਤਾਰ ਸਿੰਘ ਖੰਡੇ ਦਾ ਮਰਡਰ UK 'ਚ ਹੁੰਦਾ ਹੈ ਔਰ ਹਰਦੀਪ ਸਿੰਘ ਨਿੱਜਰ ਦਾ, ਔਰ ਬਜਾਏ ਇਸ ਦੇ, ਔਰ ਮੈਂ ਜਦੋਂ ਮੁਰਦੇ ਹਾਣ ਦੀ ਗੱਲ ਕਰਦਾ, ਮੈਂ ਐਵੇਂ ਨਹੀਂ, ਮੇਰਾ ਬਹੁਤ ਵਾਰ ਦਿਲ ਦੁਖਦਾ ਕਿ ਵੀ ਇਹ ਕੀ ਹੈ। ਹੁਣ ਜਿਵੇਂ ਜਸਟਿਨ ਟਰੂਡੋ ਜਾਂ 5 ਆਈਜ਼ ਕੰਟਰੀਜ਼ ਦੇ ਬਾਕੀ ਵੀ, ਜਿਵੇਂ FBI ਨੇ ਦੇ ਸੱਦੇ ਤੇ 5 ਇਹਨਾਂ 5 ਆਈਜ਼ ਇੰਟੈਲੀਜੈਂਸ ਵਾਲਿਆਂ ਦੀ ਮੀਟਿੰਗ ਪਾਲੋ ਆਲਟੋ ਦੇ ਵਿੱਚ ਹੋਈ, ਪੰਜਾਬ 'ਚ ਤੁਹਾਨੂੰ ਕੋਈ ਆਵਾਜ਼ ਨਜ਼ਰ ਆਈ? ਕਿਸੇ ਨੇ ਕੋਈ ਆਵਾਜ਼ ਚੁੱਕੀ ਹੋਏ, ਕੋਈ ਚੀਫ ਮਿਨਿਸਟਰ ਤੋਂ ਲੈ ਕੇ ਕੋਈ ਦੂਜਿਆਂ ਨੇ, ਕਿ ਭਾਈ ਸਾਡੇ ਬੰਦੇ, ਉਹਨਾਂ ਨੇ ਇੱਕ ਤਰਫਾ ਫੈਸਲਾ ਲੈ ਕੇ ਵੀਜ਼ੇ ਬੰਦ ਕਰਤੇ ਕੈਨੇਡਾ ਦੇ, ਜਦੋਂ ਕਿ ਹਰ ਦੂਸਰਾ ਬੰਦਾ ਜਿਹੜਾ ਬਾਹਰ ਆਇਆ ਉਹ ਪੰਜਾਬ ਦਾ ਹੈ। ਸਟੂਡੈਂਟਸ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ, ਕਿੰਨੇ ਕਰਕੇ ਉਹਨਾਂ ਨੇ ਆਉਣਾ। ਕੋਈ ਇਹ ਹੈ ਮੁਰਦੇ ਹਾਣ ਜਿਹੜੀ ਹੈ। ਲੇਕਿਨ ਇਸ ਦੇ ਬਾਵਜੂਦ ਜਿਹੜਾ ਐਗਰੈਸਰ ਹੈ, ਜਿਹੜਾ ਭਾਰਤ ਹਮਲਾਵਰ, ਇੱਕ ਪਾਸੇ ਉਹਨਾਂ ਨੇ ਮਰਡਰ ਕੀਤਾ, ਉਹਨਾਂ ਨੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ, ਕੈਨੇਡਾ ਦੀ ਸੋਵਰਨਿਟੀ ਵਾਇਲੇਟ ਕੀਤੀ, ਔਰ ਹੁਣ ਵਿਆਨਾ ਕਨਵੈਨਸ਼ਨ ਨੂੰ ਵਾਇਲੇਟ ਕਰਦਿਆਂ ਉਹਨਾਂ ਨੇ ਕਿਹਾ ਜੀ 41 ਜਿਹੜੇ ਡਿਪਲੋਮੈਟ ਨੇ ਚੱਕੋ ਇਹਨਾਂ ਨੂੰ, ਸਣੇ ਟੱਬਰਾਂ ਦੇ ਇੱਥੋਂ ਨਿਕਲੋ। ਇਹਨੇ 10 ਅਕਤੂਬਰ ਸੀ, ਫਿਰ 20 ਅਕਤੂਬਰ ਦਾ ਕਰਕੇ 41 ਡਿਪਲੋਮੈਟ ਤੇ 42 ਉਹਨਾਂ ਦੇ ਡਿਪੈਂਡੈਂਟ ਬਾਹਰ ਕੱਢੇ। ਹੁਣ ਇਸ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ ਬਿਲਕੁਲ ਇਹਦੇ ਬਾਵਜੂਦ ਕਿ ਮਿਡਲ ਈਸਟ ਕ੍ਰਾਈਸਿਸ ਚੱਲ ਰਿਹਾ, ਉਹਨੇ ਇਸ ਇਸ਼ੂ ਨੂੰ ਛੱਡਿਆ ਨਹੀਂ ਹੈ। ਔਰ UK ਔਰ ਅਮਰੀਕਾ ਨੇ, ਕਿਉਂਕਿ ਇਮੀਡੀਏਟਲੀ ਜਦੋਂ ਇਹਨਾਂ ਨੇ ਉਹ ਡਿਪਲੋਮੈਟ ਕੱਢੇ, ਉਹਨਾਂ ਦੀ
ਜੂਡੀ ਜਿਹੜੀ ਫੋਰਨ ਮਿਨਿਸਟਰ ਸੀ, ਉਹਦੀ ਪ੍ਰੈਸ ਕਾਨਫਰੰਸ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਵਿਆਨਾ ਕਨਵੈਨਸ਼ਨ ਹੈ 1961 ਦੀ ਉਲੰਘਣ ਹੈ ਔਰ ਇਹ ਚੰਗੀ ਗੱਲ ਹੈ ਕਿ ਭਾਈ ਇਸ ਦੇ ਉੱਤੇ ਅਮਰੀਕਾ ਔਰ ਯੂਕੇ ਨੇ ਵੀ ਫਰਮ ਲਾਈਨ ਲਈ ਹੈ, ਉਹਨਾਂ ਨੇ ਵੀ ਇੰਡੀਆ ਦੀ ਖਿਚਾਈ ਕੀਤੀ ਹੈ ਔਰ ਉਹਨਾਂ ਦੀ ਜੇ ਤੁਸੀਂ ਇੰਟਰਨੈਸ਼ਨਲ ਮੀਡੀਆ ਦੀਆਂ ਵੀ ਖਬਰਾਂ ਔਰ ਉਹਨਾਂ ਦੀਆਂ ਵੀ ਦੇਖੋ, UK disagrees with India's position on diplomatic parity that resulted in 41 Canadian diplomats leaving India. UK further emphasized that UK expect India to uphold its obligations under the 1961 Vienna Convention on Diplomatic Relations. ਇਹ UK ਜਿੱਥੇ ਉਹ ਸੁਣਕ ਬੈਠਾ ਹੈ ਕਿਉਂਕਿ ਜਦੋਂ ਅਮਰੀਕਾ ਨੇ ਬਾਂਹ ਮਰੋੜੀ ਹੋਏਗੀ ਕਿ ਭਾਈ ਇਹ ਤਾਂ ਬਿਲਕੁਲ ਹੱਦੋਂ ਵੱਧਦੇ ਜਾਂਦੇ ਨੇ ਔਰ ਉਹਨੇ UK ਨੇ ਲਾਈਨ ਲਈ ਆ ਬੜਾ ਕਲੀਅਰਲੀ ਕਿ ਇਹਨੂੰ ਰਿਜ਼ੋਲਵ ਕਰੋ ਔਰ ਇਹ ਬਿਲਕੁਲ ਗਲਤ ਕੀਤਾ ਹੈ ਕਿ ਵੀ ਵੀ ਐਕਸਪੈਕਟ ਆਲ ਸਟੇਟਸ ਟੂ ਅਪਹੋਲਡ देयर obligations under 1961 Vienna Convention on Diplomatic Relations. The unilateral removal of privileges and immunities that provide for the safety and security of the diplomats is not consistent with the principles of effective functioning of the Vienna Convention. ਅਮਰੀਕਾ ਹੁਣ ਅਮਰੀਕਾ ਨੇ ਵੀ ਜਦੋਂ ਦੇ 41 ਡਿਪਲੋਮੈਟ ਪਿਛਲੇ ਵੀਕਐਂਡ ਤੋਂ ਪਹਿਲਾਂ ਕੱਢੇ ਸੀ, ਅਮਰੀਕਾ ਨੇ ਵੀ ਖੁੱਲ੍ਹ ਕੇ ਇਸ ਦੇ ਉੱਤੇ ਲਾਈਨ ਲਈ ਹੈ। ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਕਿਹਾ ਕੋਟ ਅਨਕੋਟ, ਵੀ ਆਰ ਕੰਸਰਨਡ ਬਾਈ ਦਾ ਡਿਪਾਰਚਰ ਆਫ ਕੈਨੇਡੀਅਨ ਡਿਪਲੋਮੈਟਸ ਫਰਮ ਇੰਡੀਆ in response to the Indian government's demand of Canada to significantly reduce its diplomatic presence in India कि भी ਅਸੀਂ ਇਸ ਬਾਰੇ concerned ਹੈ। US further urged the Indian government to cooperate in the ongoing Canadian investigation। ਫਿਰ ਅਮਰੀਕਾ ਨੇ ਕੰਨ ਮਰੋੜਿਆ ਕਿ ਕੋਆਪਰੇਟ ਕਰੋ ਜੋ ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ we have urged the Indian government not to insist upon a reduction of Canada's diplomatic presence and to cooperate in the ongoing Canadian investigation। और ये उन्होंने कहा कि भाई फर्दर इवन US ने भी किया, US एक्सपेक्ट इंडिया टू अपहोल्ड इट्स ऑब्लिगेशंस अंडर द 1961 वियना कन्वेंशन ऑन डिप्लोमेटिक रिलेशंस। वी एक्सपेक्ट इंडिया टू अपहोल्ड इट्स ऑब्लिगेशन अंडर द 1961 वियना कन्वेंशन ऑन डिप्लोमेटिक रिलेशंस इंक्लूडिंग विद रिस्पेक्ट टू प्रिविलेजेस एंड इम्यूनिटीज enjoyed by accredited members of Canada's diplomatic mission। ਸੋ ਇਹ ਸਾਰੀਆਂ ਸਟੇਟਮੈਂਟਸ ਬਹੁਤ ਸਟਰੋਂਗ ਨੇ। ਹੁਣ ਭਾਰਤ ਦਾ ਬੈਕਫੁੱਟ ਤਾਂ ਹੋ ਗਿਆ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਸੁਣਕ ਸਾਡਾ ਹੈ ਤੇ ਫਲਾਣਾ ਢਿਮਕਾ ਹੈ, ਪਰ ਹੁਣ ਇਸ ਦੇ ਮੁੱਦੇ ਤੇ ਵੀ ਭਾਰਤ ਨੂੰ ਦੋਸ਼ੀ ਠਹਿਰਾਇਆ ਗਿਆ ਵੀ ਤੁਸੀਂ ਇਹ ਜਿਹੜੀ ਵਿਆਨਾ ਕਨਵੈਨਸ਼ਨ ਹੈ ਇਹਨੂੰ ਵਾਇਲੇਟ ਕੀਤਾ ਔਰ ਇਹਦੇ 'ਚ ਹੁਣ ਇੱਕ ਪਾਸਿਓਂ ਤਾਂ ਉਹਨਾਂ ਦੀ ਸ਼ਕਲ ਦੇਖੋ S ਜੈ ਸ਼ੰਕਰ ਦੀ ਜਾਂ ਦੂਜੀ ਇਵੇਂ ਹੁੰਦਾ ਵੀ ਬੋਰੀ 'ਚ ਪਾ ਕੇ ਕਿਸੇ ਨੇ ਕੁੱਟਿਆ ਹੁੰਦਾ, ਝੂਠੀ ਜਿਹੀ ਸਮਾਈਲ ਦੇਣ ਦੀ ਕੋਸ਼ਿਸ਼ ਕਰਦਾ ਤੇ ਸਮਾਈਲ 'ਚੋਂ ਵੀ ਐਂ ਲੱਗਦਾ ਵੀ ਦੁਰ ਫਿਟਾ ਮੂੰਹ 'ਚ ਜਿਹੜਾ ਉਹ ਲਿਖਿਆ ਹੋਇਆ। ਪਰ ਨਾਲ ਦੀ ਨਾਲ ਇਹ ਕਿਉਂਕਿ ਹਿੰਦੂਤਵੀ ਜਿਸ ਲੈਵਲ ਦੇ ਉੱਤੇ ਇਹ ਭੂਤਰੇ ਹੋਏ ਸੀ, ਇਹਨਾਂ ਨੂੰ ਲੱਗਦਾ ਸੀ ਕਿ ਬਈ ਸਾਡਾ ਸਾਰਾ ਉਹ ਹੁਣ ਔਨ ਵਨ ਹੈਂਡ ਉਹ ਇਹ ਕਹਿ ਰਹੇ ਜੀ ਜੇ ਇੱਕ ਪਾਸੇ ਜੇ ਤੁਸੀਂ BBC ਪੰਜਾਬੀ ਸਰਵਿਸ ਦਾ ਦੇਖੋ ਕਿ ਭਾਰਤ ਕੈਨੇਡਾ ਮੁੱਦੇ ਤੇ ਬੋਲੇ ਵਿਦੇਸ਼ ਮੰਤਰੀ S ਜੈ ਸ਼ੰਕਰ, ਅਸੀਂ ਵੀਜ਼ਾ ਸੇਵਾਵਾਂ ਮੁੜ ਤੋਂ ਜ਼ਰੂਰ ਸ਼ੁਰੂ ਕਰਨੀਆਂ ਚਾਹਾਂਗੇ, ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਸ਼ੁਰੂ ਕਰੀਏ, ਪਰ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਡਿਪਲੋਮੈਟਸ ਉੱਥੇ ਕੰਮ ਤੇ ਜਾਣਾ ਸੁਰੱਖਿਅਤ ਨਹੀਂ ਹੈ ਉਹਨਾਂ ਲਈ, ਉਹਨਾਂ ਦੀ ਸੁਰੱਖਿਆ ਇਹਨਾਂ ਸੇਵਾਵਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦਾ ਮੁੱਖ ਕਾਰਨ ਹੈ। ਹੁਣ ਇਹ ਬੈਕਫੁੱਟ ਤੇ ਵੀ ਨੇ ਕਿ ਜੀ ਨਹੀਂ ਅਸੀਂ ਫਿਰ ਸ਼ੁਰੂ ਕਰ ਦਿਆਂਗੇ ਵੀਜ਼ਾ ਸਰਵਿਸਿਜ਼, ਪਰ ਕਿਉਂਕਿ ਜਿਹੜੇ ਸਾਡੇ ਡਿਪਲੋਮੈਟ ਨੇ ਉਹਨਾਂ ਦੀ ਜਿਹੜੀ ਇਹ ਸਿਕਿਉਰਿਟੀ ਨਹੀਂ ਹੈ ਅਤੇ ਜੇਕਰ ਇਹ ਸਥਿਤੀ ਬਿਹਤਰ ਹੋ ਜਾਂਦੀ ਹੈ ਤੇ ਅਸੀਂ ਵੀਜ਼ਾ ਸੇਵਾਵਾਂ ਮੁੜ ਤੋਂ ਜ਼ਰੂਰ ਸ਼ੁਰੂ ਕਰਨੀਆਂ ਚਾਹਾਂਗੇ। ਪਰ ਨਾਲ ਦੀ ਨਾਲ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਕੀ ਉਹ ਇੱਕ ਟਰਮ ਹੁੰਦੀ ਹੈ ਕਿ ਡਬਲ ਟਾਕ, ਨਾਲ ਹੀ ਉਹ ਕਹਿ ਰਹੇ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਤੋਂ ਦਿੱਕਤ। ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਇਹਨਾਂ ਦੇ ਡਿਪਲੋਮੈਟ ਕੱਢੇ ਨੇ ਕਿਉਂਕਿ ਇਹ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ। ਇਹ ਹੁਣ ਨਵਾਂ ਚਾਰਜ ਕਿ ਵੀ ਇੱਕ ਪਾਸੇ ਛੱਤਰ ਪੈ ਰਹੇ ਨੇ ਦੁਨੀਆ 'ਚ ਵੀ ਔਰ ਦੂਜਾ ਤੋਏ ਹੋ ਰਹੀ ਹੈ, ਔਰ ਦੂਜੇ ਪਾਸੇ ਉਹਨੇ ਇਹ ਕਹਿਣ ਦਾ ਯਤਨ ਕੀਤਾ ਕਿ ਜੀ ਇਹ ਅਸੀਂ ਕਿਉਂਕਿ ਇਹ ਸਾਡੇ ਨਾਲ ਉਹ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਨੇ ਇਸ ਲਈ ਅਸੀਂ ਕਰ ਰਹੇ। ਪਰ ਇਸ ਤੋਂ ਵੀ ਖਤਰਨਾਕ ਪਾਰਟ ਜਿਸ ਤੋਂ ਇਹ ਲੱਗਦਾ ਹੈ, ਜਿਹੜੇ ਐਨਾਲਿਸਟ ਇਹ ਕਹਿੰਦੇ ਨੇ ਕਿ ਇੰਡੀਆ ਜਿਹੜਾ ਹੈ ਇਹਨੂੰ 2024 ਦੀਆਂ ਇਲੈਕਸ਼ਨਾਂ ਤੱਕ ਖਿੱਚ ਕੇ ਮੋਦੀ ਨੂੰ ਇੱਕ ਟਫ ਗਾਈ ਸਾਬਤ ਕਰਨਾ ਚਾਹੁੰਦਾ ਹੈ। ਉਹ ਇਹ ਖਬਰ ਜਿਹੜੀ ਹੈ ਇਹ ਦਿੱਤੀ ਤਾਂ ਗਾਰਡੀਅਨ ਨੇ, ਪਰ ਇਹ ਗਾਰਡੀਅਨ ਦਾ ਆਪਣਾ ਕ੍ਰੈਡੀਬਲ ਸੋਰਸ ਹੋਏਗਾ। ਸੰਡੇ ਗਾਰਡੀਅਨ ਨੇ ਕਿਹਾ ਇੰਡੀਆ ਮੇ ਟੇਕ ਕੈਨੇਡਾ ਟੂ
ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਫਾਰ ਇਨ ਐਕਸ਼ਨ ਔਨ ਟੈਰਰ ਫੰਡਿੰਗ। ਹੁਣ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਇੱਕ ਬੋਡੀ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਜਿਹਨੂੰ ਇੰਡੀਆ ਰਿਪੋਰਟ ਕਰਨ ਜਾ ਰਿਹਾ ਕਿ ਦੇਖੋ ਜੀ ਕੈਨੇਡਾ ਤੋਂ ਖਾਲਿਸਤਾਨੀ ਟੈਰਰਿਜ਼ਮ ਦੀ ਜਿਹੜੀ ਹੈ ਉਹ ਫੰਡਿੰਗ ਹੋ ਰਹੀ ਹੈ ਪੰਜਾਬ 'ਚ, ਔਰ ਕੈਨੇਡਾ ਸਰਕਾਰ ਜਿਹੜੀ ਹੈ ਉਹਨੂੰ ਰੋਕ ਨਹੀਂ ਰਹੀ, ਉਹਨੂੰ ਐਨਕਰੇਜ ਕਰ ਰਹੀ ਹੈ। ਹਾਰਡਨਿੰਗ ਇਟਸ ਸਟਾਂਸ ਅਗੇਂਸਟ ਕੈਨੇਡਾ, ਇੰਡੀਆ ਇਜ਼ ਐਕਸਪਲੋਰਿੰਗ। ਜਦੋਂ ਐਕਸਪਲੋਰਿੰਗ ਹੈ ਇਹਦਾ ਮਤਲਬ ਵੀ ਆਲਰੇਡੀ ਉਹਨਾਂ ਨੇ ਐਕਸਪਲੋਰਿੰਗ ਆਪਸ਼ਨਸ ਟੂ ਅਪਰੋਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਓਵਰ Ottawa's inaction against terror funding operation on its soil, despite New Delhi having shared credible and clinching evidence with it umpteen times. India is planning to share a dossier of the old and new evidence with the Paris-based watchdog, which oversees the implementation of legal, regulatory and operational measures to combat money laundering and terror financing. ਉਹਨਾਂ ਨੇ ਕਿਹਾ ਜੀ ਅਸੀਂ ਦੇਖੋ ਕਿੰਨੀ ਵਾਰੀ ਡੋਜ਼ੀਅਰ ਇਹਨਾਂ ਨੂੰ ਦਿੱਤਾ ਕੈਨੇਡਾ ਨੂੰ ਕਿ ਇਹ ਜਿਹੜੀ ਹੈ ਉਹ ਟੈਰਰਿਸਟ ਫੰਡਿੰਗ ਖਾਲਿਸਤਾਨ ਦੀ ਹੋ ਰਹੀ ਹੈ, ਉਹਨੇ ਕੈਨੇਡਾ ਨੇ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ, ਔਰ ਅਸੀਂ ਜਿਹੜਾ ਹੈ ਹੁਣ ਇਹ ਤੁਹਾਨੂੰ ਦੇ ਰਹੇ ਹਾਂ ਡੋਜ਼ੀਅਰ ਆਫ ਓਲਡ ਐਂਡ ਨਿਊ ਐਵੀਡੈਂਸ, ਪੁਰਾਣੀਆਂ ਵੀ ਜਿਹੜਾ ਸਬੂਤ ਨੇ ਤੇ ਨਵੇਂ ਵੀ, ਔਰ ਇਹ ਜਿਹੜੀ ਹੈ ਇਹ ਸਾਰੇ ਤੋਂ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਇੱਕ ਪਾਸੇ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਅਮਰੀਕਾ ਨੂੰ ਦੱਸਣ ਲਈ ਇਹ ਵੀ ਕਹਿ ਰਹੇ ਨੇ ਜੀ ਅਸੀਂ ਤੁਹਾਨੂੰ ਥੋੜੀ ਜਿਹੀ ਇੰਸ਼ੋਰੈਂਸ ਮਿਲ ਜਾਏ ਜੇ ਝੂਠਾ ਹੈ, ਹਮਲੇ ਤਾਂ ਤੁਸੀਂ ਕੀਤੇ ਨੇ, ਮਰਡਰ ਤੁਸੀਂ ਕੀਤਾ ਹੈ। ਬਿਲਕੁਲ, ਜਿਹੜਾ ਮਰਡਰਰ ਹੈ ਉਹ ਇਹ ਕਹਿ ਰਿਹਾ ਜੀ ਸਾਡੇ ਡਿਪਲੋਮੈਟਾਂ ਨੂੰ ਖਤਰਾ ਹੈ, ਵੀ ਜੇ ਜਦੋਂ ਤੁਹਾਡੇ ਡਿਪਲੋਮੈਟਾਂ ਨੂੰ ਖਤਰਾ ਹੋਏਗਾ ਨਾ ਉਦੋਂ ਤੁਹਾਨੂੰ ਪਤਾ ਲੱਗ ਜਾਏਗਾ ਖਤਰਾ ਕਹਿੰਦੇ ਕਿਹਨੂੰ ਨੇ। ਅਜੇ ਤੱਕ ਇੰਟਰਨੈਸ਼ਨਲ ਲਾਅ ਦੇ ਨੂੰ ਅਬਾਈਡ ਕਰਦੇ ਆ, ਖਾਲਿਸਤਾਨੀ ਐਕਟਿਵਿਜ਼ਮ ਬਿਲਕੁਲ ਪੀਸਫੁਲ ਢੰਗ ਦੇ ਨਾਲ ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜੇ ਡਿਪਲੋਮੈਟ ਹੁੰਦੇ ਨੇ ਕਿਸੇ ਵੀ ਮੁਲਕ ਦੇ ਉਹ ਨੌਕਰੀ ਵਾਲੇ ਇੰਡੀਅਨ ਫੋਰਨ ਸਰਵਿਸ ਦੇ ਲੋਕ ਨੇ। ਹਾਂ, ਜਿਹੜੇ ਅਜੀਤ ਡੋਵਲ ਜਾਂ ਦਿਨਕਰ ਗੁਪਤਾ ਔਰ ਇਹਨਾਂ ਦੇ ਜਿਹੜੇ ਬਣਾਏ ਹੋਏ ਸਾਰੇ ਇਹਨਾਂ ਦੇ ਸੈੱਲਸ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਪੈਕ ਕਰਕੇ ਵਾਪਸ ਭੇਜਿਆ ਜਾਏ। ਔਰ ਡਿਪਲੋਮੈਟਸ ਨਾਲ ਤਾਂ ਕਿਸੇ ਦੀ ਕੀ ਪ੍ਰੋਬਲਮ ਹੈ, ਔਰ ਅਸੀਂ ਜਿਹੜਾ ਉਹ ਵਿਆਨਾ ਕਨਵੈਨਸ਼ਨ ਹੋਏ, UN ਚਾਰਟਰ ਹੋਏ, ਇੰਟਰਨੈਸ਼ਨਲ ਲਾਅ ਹੋਏ, ਸਾਡੀ ਸਟਰਗਲ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਦੀ ਹੈ ਉਹ ਉਸ ਦੇ ਦਾਇਰਾਕਾਰ ਦੇ ਵਿੱਚ ਹੈ। ਉਹ ਬੇਸ਼ੱਕ ਮੁੱਦਾ ਉਸ ਨੂੰ ਕੋਈ ਵੀ ਇਹ ਇੰਡੀਅਨ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰੇ, ਪਰ ਹੁਣ ਇਸ ਤੋਂ ਇਹ ਲੱਗਦਾ ਵੀ ਇਹ ਅਜੇ ਤੱਕ ਇਹਨੂੰ ਖਿੱਚਣਾ ਚਾਹੁੰਦੇ ਨੇ, ਕਿਉਂਕਿ ਇਹ ਜਿਹੜਾ ਵਾਚਡੌਗ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਕਮੇਟੀ ਕੋਲ ਕੇ ਇਸ ਨੂੰ ਲਿਜਾਣ ਦਾ ਮਤਲਬ ਇਹ ਹੈ ਕਿ ਇਹ ਆਪਣਾ ਜਿਹੜਾ ਜੁਰਮ ਹੈ, ਅਮਰੀਕਾ ਕਹਿ ਰਿਹਾ ਵੀ ਕੋਆਪਰੇਟ ਕਰੋ ਜਿਹੜੀ ਤੁਸੀਂ ਮਰਡਰ ਕੀਤਾ ਹੈ ਉਹਦੀ ਇਨਵੈਸਟੀਗੇਸ਼ਨ, ਔਰ ਇਹ ਤੁਸੀਂ ਵਿਆਨਾ ਕਨਵੈਨਸ਼ਨ ਨੂੰ ਵਾਇਓਲੇਟ ਕਰ ਰਹੇ ਹੋ। ਲੇਕਿਨ ਇਹ ਕਹਿ ਰਹੇ ਨੇ ਜੀ ਦੇਖੋ ਕੈਨੇਡਾ ਨੂੰ ਅਸੀਂ ਡੋਜ਼ੀਅਰ ਦਿੱਤੇ, ਸੋ ਜਿਹੜਾ ਉਹ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡਸ ਵਾਲੀ ਸਿਚੁਏਸ਼ਨ ਹੈ ਜੀ। ਤੁਹਾਡਾ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।